ਤੁਸੀਂ ਲੰਮਾ ਸਮਾਂ ਰਾਜ ਕਰਨ ਦੀ ਗੱਲ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ 4 ਵਾਰ ਮੁੱਖ ਮੰਤਰੀ ਰਹੇ ਆ। ਬਹੁਤ ਸਾਰੇ ਇਹੋ ਜਿਹੇ ਲੰਮਾ ਸਮਾਂ ਕੀਤਾ। ਕਿਹਾ ਜਾਂਦਾ ਕਿ ਕੈਲੀਫੋਰਨੀਆ ਜਾਂ ਬ੍ਰਿਟਿਸ਼ ਕੋਲੰਬੀਆ ਪੰਜਾਬ ਨੂੰ ਬਣਾ ਦਿਓ। ਮੈਂ ਇਸੇ ਸੰਦਰਭ 'ਚ ਪੋਲੀਟੀਕਲ ਸਿਸਟਮ ਦੀ ਗੱਲ ਕਰਨ ਲੱਗਿਆ। ਇੱਥੇ ਇੱਕ ਪ੍ਰਬੰਧ ਹੈ ਰੀਕਾਲ, ਕਿ ਜਿਹੜਾ ਵਿਧਾਇਕ ਬੰਦਾ ਬਣ ਕੇ ਕੰਮ ਨਹੀਂ ਕਰਦਾ, ਉਸੇ ਹਲਕੇ ਦੇ ਲੋਕ ਉਸ ਨੂੰ ਦੁਬਾਰਾ ਵੋਟਾਂ ਪਾ ਕੇ ਵਾਪਸ ਸੱਦਣਗੇ। ਮਿੱਤਰਾ ਵਾਪਸ ਮੁੜ ਕੇ ਆ। ਪੰਜਾਬ ਦੀ ਰਾਜਨੀਤੀ 'ਚ ਅਜੇ ਤੱਕ ਡਿਵੈਲਪ ਨਹੀਂ। ਪੰਜਾਬ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਇੱਕ ਸੁਨੇਹੇ ਦੇ ਤੌਰ 'ਤੇ ਇਹ ਗੱਲ ਮੈਂ ਅੱਜ ਭਗਵੰਤ ਮਾਨ ਰਾਹੀਂ ਪੀਪਲਜ਼ ਆਫ ਪੰਜਾਬ ਪਾਰਟੀ ਨੂੰ ਕਹਿ ਰਿਹਾ ਕਿ ਕੀ ਇਹੋ ਜਿਹਾ ਕੋਈ ਪ੍ਰਬੰਧ ਕਰਨ ਦੇ ਵਾਸਤੇ ਵਿਚਾਰਧਾਰਾ ਬਣੇਗੀ? ਦੇਖੋ ਜੀ, ਇਹ ਤਾਂ ਸਾਡਾ ਤਾਂ ਸੁਬਾਈ ਮਸਲਾ ਹੈ, ਪਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਕੌਮੀ ਪੱਧਰ ਦੀ ਗੱਲ ਹੈ। ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਵਾਰੀ ਚੱਲੀ ਸੀ ਗੱਲ ਨੈਗੇਟਿਵ ਵੋਟਿੰਗ ਦੀ ਵੀ, ਨੈਗੇਟਿਵ ਵੋਟਿੰਗ ਦੀ ਵੀ ਗੱਲ ਚੱਲੀ ਸੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਇੱਕ ਹਲਕੇ 'ਚ 100 ਵੋਟਾਂ ਨੇ, ਉਹ 'ਚੋਂ 80 ਵੋਟਾਂ ਭੁਗਤ ਗਈਆਂ। ਇੱਕ ਬੰਦੇ ਨੂੰ 30 ਪੈ ਗਈਆਂ, ਦੋ ਨੂੰ 25 ਪੈ ਗਈਆਂ, ਜਾਂ ਇੱਕ ਬੰਦੇ ਨੂੰ 30 ਪੈ ਗਈਆਂ, ਦੋ ਨੂੰ 20 ਪੈ ਗਈਆਂ, ਇੱਕ ਨੂੰ 10 ਪੈ ਗਈਆਂ, 15 ਪੈ ਗਈਆਂ, 30 ਵਾਲਾ ਜਿੱਤ ਗਿਆ। ਠੀਕ ਹੈ ਜੀ। ਤਾਂ ਪਹਿਲਾਂ ਮੈਨੂੰ ਇਹ ਦੱਸੋ, ਕਿਹੜਾ 30 ਵਾਲਾ ਜਿੱਤਿਆ? 50 ਤਾਂ ਉਹਦੇ ਅਗੇਂਸਟ ਪਈਆਂ ਨੇ। ਫਿਰ ਉਹ ਵਿਨਰ ਕਿਹੜੇ ਹਿਸਾਬ ਨਾਲ? ਜਿਵੇਂ ਯੂਰਪ ਦੇ ਵਿੱਚ ਚੱਲਦਾ ਜਾਂ ਇੱਥੇ ਚੱਲਦਾ, 50% ਤੋਂ ਜ਼ਿਆਦਾ ਜੇ ਵੋਟਾਂ ਲੈਂਦੇ ਹੋ ਤਾਂ ਤੁਸੀਂ ਮੰਨੇ ਜਾਂਦੇ ਹੋ ਕਿ ਹਾਂ ਤੁਸੀਂ ਵਿਨਰ ਹੋ। ਸੋ ਮੈਨੂੰ ਲੱਗਦਾ ਇੱਕ ਤਾਂ ਨੈਗੇਟਿਵ ਵੋਟਿੰਗ ਦੀ ਗੱਲ ਚੱਲੀ ਸੀ ਕਿ ਜਿਹੜੀ ਤੁਸੀਂ ਕਹੀ ਹੈ ਰੀਕਾਲ ਵਾਲੀ, ਹੋਣਾ ਚਾਹੀਦਾ ਜੀ। ਜੇ ਹੁਣ ਇੱਥੋਂ ਹੀ ਸਾਰੀਆਂ ਜੜ੍ਹਾਂ ਕਰਪਸ਼ਨ ਦੀਆਂ ਸ਼ੁਰੂ ਹੋ ਜਾਂਦੀਆਂ ਨੇ। ਇਲੈਕਸ਼ਨ ਵਾਲੇ ਦਿਨ 5 ਵਜੇ ਤੋਂ ਬਾਅਦ ਉਹੀ ਹੱਥ 2 ਮਹੀਨੇ ਬੇਨਤੀ ਦੇ ਰੂਪ 'ਚ ਬੰਨੇ ਹੁੰਦੇ ਨੇ। ਇਲੈਕਸ਼ਨ ਖਤਮ ਹੋਣ ਤੋਂ 5 ਮਿੰਟਾਂ ਬਾਅਦ ਉਹੀ ਹੱਥ ਸਾਡੇ ਗਲਮਿਆਂ ਨੂੰ, ਉਹੀ ਹੱਥ ਸਾਡੀਆਂ ਗਰਦਨਾਂ ਨੂੰ, ਉਹੀ ਹੱਥ ਸਾਡੀਆਂ ਜੇਬਾਂ ਨੂੰ ਪੈ ਜਾਂਦੇ ਨੇ, ਕਿਉਂਕਿ ਉਹ ਸੇਫ ਹੋ ਜਾਂਦੇ ਨੇ 5 ਸਾਲ ਵਾਸਤੇ। ਇੱਕ ਸੱਤਾ ਦੇ ਵਿੱਚ ਆਉਣਾ ਜਾਂ ਵਿਰੋਧੀ ਧਿਰ 'ਚ ਬੈਠਣਾ, ਦੋਨਾਂ ਦਾ ਹੀ ਮਹੱਤਵ ਆਪੋ ਆਪਣਾ ਜੀ। ਇੱਕ ਹੋਰ ਇੱਥੋਂ ਦੇ ਸਿਸਟਮ ਦੀ ਜਿਹੜੀ ਕੈਨੇਡੀਅਨ ਰਾਜਨੀਤੀ ਦਾ ਹੈ ਬੜਾ ਪਿਆਰਾ, ਉਹ ਹੈ ਕੈਬਨਿਟ ਦੇ ਅਗੇਂਸਟ ਸ਼ੈਡੋ ਕੈਬਨਿਟ। ਇੱਕ ਮੰਤਰੀ ਦੇ ਵਿਰੁੱਧ ਦੂਸਰਾ ਵਿਰੋਧੀ ਧਿਰ ਦਾ ਕ੍ਰਿਟਿਕ ਬਣਦਾ। ਇਉਂ ਨਹੀਂ ਕਿ ਇੱਕ ਨੂੰ ਵਿਧਾਨ ਸਭਾ 'ਚ ਸਵਾਲ ਪੁੱਛੋ, ਸਾਰਿਆਂ ਦੇ ਉੱਤਰ 10 ਮੁੱਦਿਆਂ ਦੇ ਇੱਕੋ ਹੀ ਹੱਥ ਖੜਾ ਕਰਕੇ ਦੇਵੇ, ਜਾਂ ਸਵਾਲ ਵਿਰੋਧੀ ਧਿਰ 'ਚ ਪੁੱਛਣੇ ਨੇ, ਸਿਰਫ ਇੱਕੋ ਹੀ ਉਹਦੇ ਦਾ ਸਵਾਲ ਪੁੱਛਦਾ ਜਾਵੇ, ਚਾਹੇ ਉਹਨੂੰ ਪਤਾ ਜਾਂ ਨਹੀਂ ਪਤਾ। ਸੋ ਕੀ ਪੋਲੀਟੀਕਲ ਸਿਸਟਮ ਜਿਹੜਾ ਕਿ ਇਹ ਕੋਈ ਕਿਸੇ ਪ੍ਰਵਾਨਗੀ ਦੀ ਲੋੜ ਨਹੀਂ, ਵਿਦਨ ਦਾ ਪਾਰਟੀ ਡਿਵੈਲਪ ਹੋ ਸਕਦਾ ਕਿ ਹਰ ਕ੍ਰਿਟਿਕ ਇੱਕ ਦਾ ਬਣਾ ਕੇ ਇੱਕ ਮੰਤਰੀ ਦੇ ਪਿੱਛੇ ਛੱਡਿਆ ਜਾਏ? ਤੁਸੀਂ ਸਮਝਦੇ ਹੋ ਕਿ ਇਹੋ ਜਿਹੀ ਕੋਈ ਨਾ ਕੋਈ ਰਿਫਾਰਮਸ ਦੀ ਲੋੜ ਹੈ? ਲੋੜ ਹੈ, ਬਿਲਕੁਲ ਲੋੜ ਹੈ। ਸਾਨੂੰ ਅੱਜ ਦੁਨੀਆ ਦੇ ਵਿੱਚ ਜੇ ਕੋਈ ਚੰਗੀ ਚੀਜ਼ ਹੋ ਰਹੀ ਹੈ ਉਹਨੂੰ ਫੋਲੋ ਕਰ ਲੈਣਾ ਚਾਹੀਦਾ। ਇਹ ਭੁੱਲ ਕੇ ਕਿ ਵੈਸਟ ਦਾ ਹੈ ਜਾਂ ਈਸਟ ਦਾ ਹੈ। ਸਾਨੂੰ ਇਹ ਐਕਸੈਪਟ ਕਰਨਾ ਪਊਗਾ ਹੁਣ ਕਿ ਦੁਨੀਆ ਬਹੁਤ ਛੋਟੀ ਹੋ ਗਈ। ਦੁਨੀਆ ਇੰਟਰਨੈਟ ਨੇ, ਦੁਨੀਆ ਕੰਪਿਊਟਰ ਨੇ, ਦੁਨੀਆ TV ਨੇ ਬਹੁਤ ਛੋਟੀ ਕਰਤੀ। ਅਸੀਂ ਆਪਣੀ ਪਾਰਟੀ ਦੇ ਵਿੱਚ ਇਨਰ ਡੈਮੋਕ੍ਰੇਸੀ ਲੈ ਕੇ ਆਵਾਂਗੇ। ਸਾਡੇ ਪਹਿਲਾਂ ਡੈਲੀਗੇਟ ਬਣਨਗੇ, ਡੈਲੀਗੇਟ ਅੱਗੇ ਅਹੁਦੇਦਾਰ ਚੁਣਨਗੇ। ਜਦੋਂ ਅਸੀਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਜਾਵਾਂਗੇ, ਕੈਂਡੀਡੇਟ ਚੁਣਨ ਵਾਸਤੇ ਅਸੀਂ ਉਸ ਹਲਕੇ ਦੇ, ਸਾਡੀ ਪਾਰਟੀ ਦੇ ਜਿਹੜੇ ਮੈਂਬਰ ਨੇ ਤੇ ਸਾਡੇ ਜਿਹੜੇ ਰਜਿਸਟਰਡ ਮੈਂਬਰ ਨੇ ਤੇ ਡੈਲੀਗੇਟ ਨੇ, ਉਹਨਾਂ ਦੇ ਵਿੱਚੋਂ ਚੋਣ ਕਰਾਵਾਂਗੇ ਕਿ ਤੁਹਾਨੂੰ ਕਿਹੜਾ ਉਮੀਦਵਾਰ ਵਧੀਆ ਲੱਗਦਾ। ਨੋਮੀਨੇਸ਼ਨ। ਯੈਸ। ਇਹ ਨਹੀਂ ਹੈਗਾ ਕਿ ਜੋ ਪ੍ਰਧਾਨ ਨੇ ਜਾਂ ਜੋ ਇੱਕ ਲੌਬੀ ਨੇ ਟਿਕਟਾਂ ਦਿੱਤੀਆਂ, ਬਸ ਤੂੰ ਕਰ ਲੈ ਤਿਆਰੀ, ਤੂੰ ਕਰ ਲੈ ਤਿਆਰੀ। ਸੋ ਹਲਕਾ ਮਸਲਨ ਮਾਨਸਾ ਹਲਕਾ ਜੀ, ਉਹ 'ਚੋਂ 5 ਬੰਦੇ ਇੰਟਰਸਟਡ ਨੇ। ਅਸੀਂ ਉਹ ਮਾਨਸਾ ਹਲਕੇ ਦੇ ਜਿਹੜੇ ਸਾਡੀ ਪਾਰਟੀ ਦੇ ਸਪੋਰਟਰ ਨੇ, ਸਾਡੇ ਕੋਲ ਰਜਿਸਟਰਡ ਨੇ ਜਿਹੜੇ, ਉਹਨਾਂ ਤੋਂ ਵੋਟਾਂ ਪਾਵਾਂਗੇ। ਇਹਨਾਂ 5 'ਚ ਤੁਹਾਨੂੰ ਕਿਹੜਾ ਵਧੀਆ ਲੱਗਦਾ? ਜਿਹੜਾ ਵੀ ਇੱਕ ਚੁਣਿਆ ਗਿਆ, ਬਾਕੀ 4 ਨੂੰ ਉਹਦੀ ਸਪੋਰਟ ਕਰਨੀ ਪਊਗੀ। ਅਸੀਂ ਇਨਰ ਪਾਰਟੀ ਡੈਮੋਕ੍ਰੇਸੀ ਤੋਂ ਸ਼ੁਰੂ ਕਰਾਂਗੇ। ਦੂਸਰਾ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਤੁਹਾਡੀ ਚੋਣ ਹੁੰਦੀ ਹੈ, ਮਸਲਨ ਤੁਸੀਂ ਬਹੁਤ ਵਾਰ ਇਹ ਕਿਹਾ ਕਿ ਨੌਜਵਾਨਾਂ ਦੀ ਪ੍ਰਤੀਨਿਧਤਾ ਜਿਹੜੀ ਹੈ ਵਧਾਈ ਜਾਏਗੀ ਪਾਰਟੀ ਦੇ ਵਿੱਚ, ਇਸ ਤਰ੍ਹਾਂ ਹੀ ਕੈਂਡੀਡੇਟ ਚੁਣੇ ਜਾਣੇ ਆ। 90 ਸੀਟਾਂ 50 ਸਾਲ ਤੋਂ ਘੱਟ ਬੰਦਿਆਂ ਨੂੰ ਦੇਣ ਦਾ ਇਰਾਦਾ ਜੀ, ਜਿਹਨਾਂ 'ਚ ਲੇਡੀਜ਼ ਤੇ ਨੌਜਵਾਨ ਹੋਣਗੇ। ਤੇ ਉਸ ਦੇ ਵਿੱਚ ਮੰਤਰੀ ਜਿਹੜੇ ਬਣਨੇ ਨੇ ਕੁੱਲ ਮਿਲਾ ਕੇ ਸਾਰੇ ਪੰਜਾਬ 'ਚੋਂ, ਉਹਨਾਂ ਦੀ ਉਮਰ ਵਰਗ ਕੀ ਹੋਏਗਾ? ਦੇਖੋ ਜੀ, ਇਹ ਤਾਂ ਡਿਪੈਂਡ ਕਰਦਾ ਕਿ ਕਿਹੜੇ ਸਫਲ ਹੋ ਕੇ ਆਉਂਦੇ ਨੇ। ਉਸ ਤੋਂ ਬਾਅਦ ਅਸੀਂ ਕੋਸ਼ਿਸ਼, ਸਾਡੀ ਇਹ ਨਹੀਂ ਹੋਊਗੀ ਕਿ ਇਹ ਫਲਾਨੇ ਗਰੁੱਪ ਦਾ ਜੀ, ਇਹਨੂੰ ਤਾਂ ਦੇਣੀ ਪੈਣੀ। ਸਵਾਲ ਇਹ ਸੀ ਕਿ ਮੰਤਰੀ ਜਿਹੜਾ ਹੈ, ਜਿਸ ਤਰ੍ਹਾਂ 50 ਸਾਲ ਤੋਂ ਅੰਦਰ ਤੁਸੀਂ ਕਿਹਾ ਕਿ ਸੀਟਾਂ ਦਿੱਤੀਆਂ ਜਾਣਗੀਆਂ, ਇੱਕ ਬਹੁਤ ਬਜ਼ੁਰਗ ਸਿਆਸਤਦਾਨ ਨੇ, ਜਦੋਂ ਮੰਤਰੀ ਚੁਣਨ ਦੇ ਵਾਸਤੇ ਕੋਈ ਉਮਰ ਸੀਮਾ ਨਿਸ਼ਚਿਤ ਕੀਤੀ ਗਈ ਹੈ? ਨਾ ਜੀ। ਜੇ ਕੋਈ ਅੱਛੀ ਸੋਚ ਵਾਲਾ ਬੰਦਾ, ਚਾਹੇ 30 ਸਾਲ ਦਾ, ਅਸੀਂ ਉਹਨੂੰ ਮੰਤਰੀ ਬਣਾ ਸਕਦੇ ਹਾਂ। ਜੋ ਅੱਛੀ ਸੋਚ, ਵੱਧ ਤੋਂ ਵੱਧ ਤਾਂ ਸਾਡੀ ਰਿਟਾਇਰਮੈਂਟ ਹੀ ਜੀ 70 ਕਰਤੀ। ਵੈਸੇ 65 ਕਰਨ ਦਾ ਸੀਗਾ ਸਾਡਾ ਇਰਾਦਾ। ਔਰ ਕਈ ਸਾਨੂੰ ਕਿਹਾ ਕਿ ਕੁਝ ਮਿਲਟਰੀ ਦੇ ਵਿੱਚ ਐਸੇ ਅਫਸਰ ਨੇ ਜਿਹੜੇ 60 ਸਾਲ 'ਤੇ ਰਿਟਾਇਰ ਹੁੰਦੇ ਨੇ, ਬਾਅਦ 'ਚੋਂ ਸਰਗਰਮ ਸਿਆਸਤ 'ਚ ਆਉਣਾ ਚਾਹੁੰਦੇ ਨੇ, ਤਾਂ ਉਹਨਾਂ ਲਈ ਸਮਾਂ ਘੱਟ ਜਾਂਦਾ। ਸੋ 70 ਦੀ
ਜੇ ਤੁਸੀਂ ਮੁੱਖ ਮੰਤਰੀ ਹੋ, ਭਾਵੇਂ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ 1 ਸਾਲ ਹੋਇਆ ਜਾਂ ਮੰਤਰੀ ਬਣਿਆ ਨੂੰ 1 ਸਾਲ ਹੋਇਆ, ਤੁਹਾਡੀ ਉਮਰ 70 ਹੋ ਗਈ, ਤਾਂ ਤੁਹਾਨੂੰ ਆਫਿਸ ਆਫ ਪ੍ਰੋਫਿਟ ਦਾ ਜਿਹੜਾ ਉਹ ਛੱਡਣਾ ਪਊਗਾ। ਉਹਦਾ ਜਿਹੜਾ ਉਹ ਪਾਰਟੀ ਲਈ ਕੰਮ ਕਰ ਲਓ, ਪਰ ਤੁਸੀਂ ਚੇਅਰਮੈਨ ਜਾਂ ਕੋਈ ਮੰਤਰੀ ਜਾਂ ਕੋਈ ਨਹੀਂ ਰਹਿ ਸਕਦੇ।